ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ WhatsApp ਕਰਕੇ ਆਪਣੀ ਗਿਣਤੀ 25 ਤਰੀਕ ਤੱਕ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ।
ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਹੁਮਾ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਹੁਮਾ ਕੇ ਪਹੁੰਚਣਾ। ਔਰ ਸਭ ਨੂੰ ਪਤਾ ਹੈ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਤੇ ਮੇਰੀ ਬੇਨਤੀ ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਮੁੰਬਈ ਸਵੇਰ ਦੇ ਦੀਵਾਨ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ। ਔਰ ਇਸ ਸਮੇਂ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ ਨੇ। ਸਾਰੀ ਸੰਗਤ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਸਭ ਤੋਂ ਪਹਿਲੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਬਹੁਤ ਵੱਡਾ ਦਿਨ ਹੈ ਅੱਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਦਾ ਦਿਨ। ਭਾਵਨਾ ਬਣਾਓ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ। ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ। 2 ਬੇਨਤੀਆਂ ਕਰਕੇ ਆਪਾਂ ਫਿਰ ਸ਼ਬਦ ਪੜ੍ਹਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਮਿਲਦਾ ਉਹੀ ਹੈ ਜੋ ਮੁਕੱਦਰਾਂ 'ਚ ਹੁੰਦਾ ਹੈ। ਮਿਲਦਾ ਉਹੀ ਹੈ ਜੋ ਮੁਕੱਦਰਾਂ 'ਚ ਹੁੰਦਾ ਹੈ। ਬੰਦਾ ਬੰਦੇ ਤੋਂ ਕੁਝ ਖੋ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਸੁਣਿਓ। ਮਿਲਦਾ ਉਹੀ ਹੈ ਜੋ ਮੁਕੱਦਰਾਂ 'ਚ ਹੁੰਦਾ ਹੈ। ਬੰਦਾ ਬੰਦੇ ਤੋਂ ਕੁਝ ਖੋ ਨਹੀਂ ਸਕਦਾ। ਹੋਵੇ ਰਜਾ ਜੇਕਰ, ਹੋਵੇ ਮੇਰ ਦੀ ਨਿਗਾਹ ਜੇਕਰ ਉਹਦੀ, ਉਹ ਵੀ ਹੋ ਜਾਂਦਾ ਜੋ ਕੁਝ ਹੋ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਸੁਣ ਲਓ। ਮਿਲਦਾ ਉਹੀ ਹੈ ਜੋ ਮੁਕੱਦਰਾਂ 'ਚ ਹੁੰਦਾ ਹੈ। ਬੰਦਾ ਬੰਦੇ ਤੋਂ ਕੁਝ ਖੋ ਨਹੀਂ ਸਕਦਾ।
ਉਹਦੀ ਮਿਹਰ ਦੀ ਹੋਵੇ ਨਿਗਾਹ ਜੇਕਰ, ਉਹ ਵੀ ਹੋ ਜਾਂਦਾ ਜੋ ਹੋ ਨਹੀਂ ਸਕਦਾ। ਵੇਖੋ ਪਿਆਰਿਓ, ਇਹ ਗੱਲ ਬੜੀ ਗਹਿਰਾਈ ਵਾਲੀ ਹੈ, ਬੜੀ ਗਹਿਰਾਈ ਵਾਲੀ। ਮੁਕੱਦਰਾਂ ਦਾ ਲਿਖਿਆ ਵੀ ਹੁੰਦਾ ਹੈ, ਇਹਦੇ 'ਚ ਕੋਈ ਅਤ ਕਥਨੀ ਨਹੀਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਜੋ ਅਸੀਂ ਕੀਤਾ ਉਹ ਤੇ ਸਾਨੂੰ ਭੁਗਤਣਾ ਪੈਣਾ ਹੀ ਹੈ। ਪਹਿਲੇ ਜੋ ਕੀਤਾ ਹੁਣ ਭੁਗਤ ਰਹੇ ਹਾਂ, ਹੁਣ ਕਰ ਰਹੇ ਹਾਂ, ਅੱਗੇ ਭੁਗਤਣਾ ਪੈਣਾ। ਚੰਗਾ ਬੀਜਾਂਗੇ ਚੰਗਾ ਵੱਢਾਂਗੇ, ਮਾੜਾ ਬੀਜਾਂਗੇ ਮਾੜਾ ਵੱਢਾਂਗੇ। ਕਿਸੇ ਦੀ ਬੁਰਾਈ ਕਰਾਂਗੇ, ਕਿਸੇ ਦਾ ਬੁਰਾ ਕਰਾਂਗੇ, ਕਿਸੇ ਨਾਲ ਧੋਖਾ ਕਰਾਂਗੇ, ਕਿਸੇ ਨਾਲ ਵੈਰ ਵਿਰੋਧ ਕਮਾਵਾਂਗੇ, ਸਾਨੂੰ ਵੀ ਉਹੀ ਕੁਝ ਮਿਲਣਾ ਹੈ। ਕਿਸੇ ਦਾ ਭਲਾ ਕਰਾਂਗੇ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਅਖੀਰ ਭਲਾ ਹੀ ਮਿਲਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਗੱਲ ਹੈ ਕਿ ਮੁਕੱਦਰਾਂ 'ਚ ਜੋ ਲਿਖਿਆ ਉਹ ਵੀ ਹੁੰਦਾ ਹੈ, ਪਰ ਇਹ ਵੀ ਗੱਲ ਨਾਲ ਅਸਲੀਅਤ ਤੇ ਪਤਾ ਕੀ, ਜਿਨ੍ਹਾਂ ਦਾ ਅੱਜ ਅਸੀਂ ਆਗਮਨ ਦਿਨ ਮਨਾ ਰਹੇ ਹਾਂ, ਉਹ ਸਤਿਗੁਰੂ ਏਡੇ ਵੱਡੇ ਨੇ, ਏਡੇ ਵੱਡੇ ਨੇ। ਜਿਹੜੀ ਦਾਤ ਮੁਕੱਦਰਾਂ 'ਚ ਨਾ ਵੀ ਲਿਖੀ ਹੋਵੇ ਨਾ, ਉਹਦੇ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿਹੜੀ ਚੀਜ਼ ਕਰਮਾਂ 'ਚ ਨਹੀਂ ਵੀ ਲਿਖੀ ਨਾ, ਉਹਦੇ ਨਾਲ ਵੀ ਝੋਲੀਆਂ ਭਰਨ ਦੀ ਪਾਵਰ ਰੱਖਦਾ ਮੇਰਾ ਦਾਤਾ, ਜਿਨ੍ਹਾਂ ਦਾ ਅੱਜ ਆਗਮਨ ਦਿਨ ਹੈ। ਬੜੇ ਵੱਡੇ ਸਾਈਂ। ਜਿਹੜੀ ਚੀਜ਼ ਮੁਕੱਦਰਾਂ 'ਚ ਨਹੀਂ ਵੀ ਲਿਖੀ, ਲਿਖਿਆ ਤੇਰੇ ਕਰਮਾਂ ਦੇ ਵਿੱਚ, ਤੂੰ 20 ਸਾਲ ਗਰੀਬੀ ਭੋਗਣੀ ਹੈ, ਪਰ ਉਹਦਾ ਬਣ ਜਾ। ਅੰਦਰੋਂ ਉਹਦਾ ਲੜ ਫੜ ਲੈ, ਹਰ ਵੇਲੇ ਉਹਨੂੰ ਯਾਦ ਕਰਨਾ ਸ਼ੁਰੂ ਕਰ ਦੇ। ਉਹਦੇ ਵਿੱਚ ਏਡੀ ਪਾਵਰ ਹੈ, ਉਹ ਤੇਰੀ 20 ਸਾਲਾਂ ਦੀ ਗਰੀਬੀ ਨੂੰ 20 ਮਿੰਟਾਂ 'ਚ ਵੀ ਕੱਟ ਸਕਦਾ ਹੈ ਜੀ। ਉਹਦੇ 'ਚ ਏਡੀ ਤਾਕਤ ਹੈ, ਤੇਰੇ 20 ਸਾਲਾਂ ਦੇ ਕਸ਼ਟ ਨੂੰ 20 ਮਿੰਟਾਂ 'ਚ ਵੀ ਕੱਟ ਸਕਦਾ ਹੈ, ਤੇ 20 ਮਿੰਟਾਂ ਦੇ ਕਸ਼ਟ ਨੂੰ ਉਹ ਸੁਪਨੇ 'ਚ ਵੀ ਕੱਟ ਸਕਦਾ ਹੈ। ਉਹਦੇ ਕੋਲ ਸਾਰੀਆਂ ਤਾਕਤਾਂ ਨੇ। ਕਰਮਾਂ ਦਾ ਲਿਖਿਆ ਵੀ ਭੋਗਦੇ ਆਪਾਂ, ਪਰ ਪਿਆਰਿਓ ਜਦੋਂ ਅੰਦਰੋਂ ਉਹਦਾ ਲੜ ਫੜ ਲੈਨੇ ਆ, ਫਿਰ ਕਰਮਾਂ ਦਾ ਲਿਖਿਆ ਭੋਗਣਾ ਨਹੀਂ ਪੈਂਦਾ। ਸ਼ਾਇਦ ਕਈ ਨਾ ਸਮਝੇ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਬੈਠੇ ਸੀ, ਤੇ ਇੱਕ ਆ ਗਿਆ ਮਹਾਂਪੁਰਖਾਂ ਦੇ ਕੋਲ, ਕਹਿੰਦਾ ਮਹਾਂਪੁਰਸ਼ਾਂ ਨੂੰ ਨਾ ਨੀਵਾਂ ਵਿਖਾਉਣਾ, ਇਹਨਾਂ ਨੂੰ ਗਲ ਦੇ ਥੱਲੇ ਲਾਉਣਾ। ਤੇ ਸਵਾਲ ਪਤਾ ਕੀ ਕਰਦਾ ਕਿ ਕਹਿੰਦਾ ਮਹਾਂਪੁਰਸ਼ੋ ਦੱਸੋ, ਕਰਮ ਵੱਡੇ ਕਿ ਭਗਤੀ ਵੱਡੀ? ਕਰਮ ਵੱਡੇ ਕਿ ਭਗਤੀ? ਤੇ ਮਨ ਵਿੱਚ ਪਤਾ ਕੀ ਸੋਚਿਆ ਸੀ, ਕਹਿੰਦਾ ਜੇ ਕਹਿਣਗੇ ਕਰਮ ਵੱਡੇ ਤੇ ਫਿਰ ਮੈਂ ਕਹਾਂਗਾ ਇਹਦਾ ਮਤਲਬ ਭਗਤੀ ਕਰਨ ਦਾ ਕੋਈ ਫਾਇਦਾ ਨਹੀਂ, ਤੇ ਜੇ ਕਹਿਣਗੇ ਭਗਤੀ ਵੱਡੀ ਤੇ ਮੈਂ ਕਹਾਂਗਾ ਕਰਮਾਂ ਤੋਂ ਬਿਨਾ, ਚੰਗੇ ਕਰਮਾਂ ਤੋਂ ਬਿਨਾ ਭਗਤੀ ਹੁੰਦੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਕਹਿੰਦਾ ਮਹਾਂਪੁਰਸ਼ਾਂ ਨੂੰ ਨਾ ਨੀਵਾਂ ਵਿਖਾਉਣਾ। ਕਹਿੰਦਾ ਜੀ ਦੱਸੋ ਕਰਮ ਵੱਡੇ ਕਿ ਭਗਤੀ? ਤੇ ਮਹਾਂਪੁਰਖਾਂ ਕੋਲ ਹਰ ਗੱਲ ਦਾ ਜਵਾਬ ਹੁੰਦਾ ਹੈ। ਉਹਨਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਬੁੱਧੀ 'ਚ ਵਰਤੋ, ਇਹਨੂੰ ਕੀ ਕਵਾਂ? ਉਹ ਕਹਿੰਦਾ ਮਹਾਰਾਜ ਦੱਸੋ ਮਹਾਂਪੁਰਖੋ, ਕਰਮ ਵੱਡੇ ਕਿ ਭਗਤੀ? ਤੇ ਅੱਗੋਂ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿਣ ਲੱਗੇ ਪਿਆਰਿਆ, ਨਾ ਕਰਮ ਵੱਡੇ ਨਾ ਭਗਤੀ ਵੱਡੀ, ਵੱਡੇ ਨੇ ਗੁਰੂ ਨਾਨਕ ਦੇ ਚਰਨ। ਜਿਨਨੇ ਗੁਰੂ ਦੇ ਚਰਨ ਫੜ ਲਏ, ਜੇ ਕਰਮਾਂ 'ਚ ਕਮੀ ਹੋਵੇ ਗੁਰੂ ਦੇ ਚਰਨਾਂ ਸਦਕਾ ਉਹ ਪੂਰੀ ਹੋ ਜਾਂਦੀ, ਜੇ ਭਗਤੀ 'ਚ ਕਮੀ ਹੋਵੇ ਗੁਰੂ ਦੇ ਚਰਨਾਂ ਸਦਕਾ ਉਹ ਪੂਰੀ ਹੋ ਜਾਂਦੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵੱਡੇ ਤੇ ਗੁਰੂ ਦੇ ਚਰਨ ਨੇ, ਵੱਡੀ ਤੇ ਗੁਰੂ ਦੀ ਮਿਹਰ ਏ, ਵੱਡੀ ਤੇ ਗੁਰੂ ਦੀ ਨਜ਼ਰ ਏ, ਵੱਡੀ ਤੇ ਉਹਦੀ ਬਖਸ਼ਿਸ਼ ਏ। ਜਿਸ ਬਖਸ਼ਿਸ਼ ਦਾ ਸਦਕਾ ਜਿੱਥੇ ਵੀ ਕੋਈ ਕਮੀ ਹੋਵੇ ਗੁਰੂ ਸਾਹਿਬ ਆਪੇ ਆਪਣੇ ਖਾਤੇ 'ਚੋਂ ਪੂਰੀ ਕਰ ਦਿੰਦੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਤੇ ਵੀ ਅਸੀਂ ਟਿਕਟਾਂ ਬੁੱਕ ਕਰਾਈਏ ਨਾ, ਭਾਵੇਂ ਰੇਲਵੇ 'ਚ ਭਾਵੇਂ ਫਲਾਈਟ ਦੀਆਂ ਟਿਕਟਾਂ, ਸਪੈਸ਼ਲ ਕੋਟੇ ਰੱਖੇ ਹੁੰਦੇ ਨੇ ਉਹਨਾਂ ਨੇ, ਸਪੈਸ਼ਲ ਕੋਟੇ। ਜੇ ਕੋਈ ਵੱਡਾ ਬੰਦਾ ਐਟ ਏ ਟਾਈਮ ਕਹਿ ਦੇਵੇ ਇੰਨੀਆਂ ਸੀਟਾਂ ਉਹਨਾਂ ਨੇ ਵੱਖਰੀਆਂ ਰੱਖੀਆਂ ਹੁੰਦੀਆਂ, ਸਪੈਸ਼ਲ ਕੋਟਾ। ਤੇ ਜਿਨ੍ਹਾਂ ਦਾ ਅੱਜ ਆਗਮਨ ਦਿਨ ਹੈ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਗੁਰੂ ਰਾਮਦਾਸ ਸਾਈਂ, ਬਾਬਾ ਦੀਪ ਸਿੰਘ ਜੀ, ਇਹਨਾਂ ਕੋਲ ਵੀ ਸਪੈਸ਼ਲ ਕੋਟੇ ਨੇ, ਸਪੈਸ਼ਲ ਕੋਟੇ। ਉਹਦੀ ਨਦਰ ਦੇ, ਉਹਨਾਂ ਦੀ ਬਖਸ਼ਿਸ਼ ਦੇ, ਉਹਨਾਂ ਦੀ ਰਹਿਮਤ ਦੇ
ਕੋਈ ਪਿਆਰ ਨਾਲ ਅੰਦਰੋਂ ਬਣੇ ਸਹੀ, ਢਹਿ ਕੇ ਕਵੇ ਸਹੀ ਬਾਬਾ ਮੈਂ ਭੁੱਲਿਆ, ਬਾਬਾ ਕਹਿੰਦਾ ਤੂੰ ਭੁੱਲਿਆ ਮੈਂ ਹੁਣੇ ਹੀ ਬਖਸ਼ਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਸਪੈਸ਼ਲ ਕੋਟੇ ਹੁੰਦੇ ਨੇ ਨਦਰ ਤੇ, ਸਪੈਸ਼ਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਉਹਦੀ ਮਿਹਰ ਵੱਡੀ ਹੈ, ਉਹਦੀ ਨਦਰ ਵੱਡੀ ਹੈ, ਉਹਦੇ ਕੋਲੋਂ ਅੱਜ ਉਹ ਮੰਗੀ ਹੈ। ਹਾਂਜੀ, ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਮੇਰੇ ਕਲਗੀਧਰ ਪਿਤਾ ਗੁਰੂ ਰਾਮਦਾਸ ਪਿਤਾ, ਉਹਦੇ ਸ਼ਹੀਦ ਸਿੰਘ ਸਭ ਤੋਂ ਵੱਡੇ ਵੈਦ ਨੇ। ਵੈਦ, ਸੱਚੀ ਗੱਲ ਹੈ, ਵੈਦ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੀ ਫਤ। ਸਭ ਤੋਂ ਵੱਡੇ ਵੈਦ ਨੇ ਸਤਿਗੁਰੂ, ਸਭ ਤੋਂ ਵੱਡੇ ਸਤਿਗੁਰ। ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਭ ਤੋਂ ਵੱਡੇ ਵੈਦ ਨੇ ਸਤਿਗੁਰੂ। ਸਚਾਈ ਹੈ, ਹਰ ਤਰ੍ਹਾਂ ਦੇ ਰੋਗ ਦਾ ਉਹ ਇਲਾਜ ਕਰਦੇ ਨੇ, ਦੁਨਿਆਵੀ ਰੋਗਾਂ ਦਾ ਵੀ ਤੇ ਅਧਿਆਤਮਕਤਾਈ ਦੇ ਰੋਗਾਂ ਦਾ ਵੀ। ਆਮ ਤੌਰ ਤੇ ਕਈ ਵਾਰੀ ਕਹਿੰਦੇ ਇਹ ਬੰਦੇ ਨੂੰ ਤੇ ਡਾਕਟਰਾਂ ਨੇ ਜਵਾਬ ਦਿੱਤਾ ਹੈ। ਮਹਾਂਪੁਰਖ ਫਿਰ ਉਹਦੀ ਪਿੱਠ ਤੇ ਹੱਥ ਰੱਖ ਕੇ ਹੌਸਲਾ ਦਿੰਦੇ, ਘਬਰਾ ਨਾ, ਡਾਕਟਰਾਂ ਨੇ ਜਵਾਬ ਦਿੱਤਾ ਹੈ ਨਾ, ਗੁਰੂ ਰਾਮਦਾਸ ਨੇ ਜਵਾਬ ਤੇ ਨਹੀਂ ਨਾ ਦਿੱਤਾ। ਹਾਂਜੀ, ਉਹਨਾਂ ਨੇ ਜਵਾਬ ਥੋੜੀ ਦਿੱਤਾ, ਬਾਬਾ ਦੀਪ ਸਿੰਘ ਨੇ ਜਵਾਬ ਥੋੜੀ ਦਿੱਤਾ। ਹਾਂਜੀ, ਸਭ ਤੋਂ ਵੱਡੇ ਵੈਦ ਨੇ, ਸਭ ਤੋਂ ਵੱਡੇ ਡਾਕਟਰ ਨੇ ਮੇਰੇ ਸਤਿਗੁਰੂ। ਸੁਣਿਓ, ਅਕਾਲ ਪੁਰਖ ਮੇਰੇ ਵਾਹਿਗੁਰੂ ਜੀ ਕਲਗੀਧਰ ਪਿਤਾ ਗੁਰੂ ਰਾਮਦਾਸ, ਉਹਦੇ ਸ਼ਹੀਦ ਸਿੰਘ ਸਭ ਤੋਂ ਵੱਡੇ ਵੈਦ ਨੇ, ਤੇ ਉਹਨਾਂ ਦੇ ਅੱਗੇ ਕੀਤੀ ਅਰਦਾਸ ਸਭ ਤੋਂ ਵਧੀਆ ਦਵਾਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਭ ਤੋਂ ਵਧੀਆ ਦਵਾਈ ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਕੇ ਅਰਦਾਸ ਕਰ। ਅਰਦਾਸ, ਬਾਹਾਂ ਉੱਚੀਆਂ ਕਰ ਲੈ, ਭਾਵੇਂ ਬਾਬਾ ਫੜ ਲੈ ਬਾਹਾਂ। ਹਾਂਜੀ, ਉੱਪਰ ਭੁਜਾ ਕਰ, ਮੈਂ ਗੁਰੂ ਪੈ ਪੁਕਾਰਿਆ। ਦੋਵੇਂ ਬਾਹਾਂ, ਜਦੋਂ ਕੋਈ ਹੀਲਾ ਵਸੀਲਾ ਨਜ਼ਰ ਨਾ ਆਵੇ, ਸਾਰੇ ਪਾਸਿਓਂ ਵੇਖ ਲੋ, ਢਾਹ ਲੱਗਣ ਲੱਗੀ ਏ, ਉਹ ਬਾਹਾਂ ਖੜੀਆਂ ਕਰ ਦਿਆ ਕਰੋ। ਗੁਰੂ ਰਾਮਦਾਸ ਆਪੇ ਪੈਜ ਰੱਖ ਲੈ, ਬਾਬਾ ਦੀਪ ਸਿੰਘ ਆਪੇ ਪੈਜ ਰੱਖ ਲੈ। ਮੇਰੀਆਂ ਬਾਹਾਂ ਖੜੀਆਂ ਹੀ, ਹਰ ਪਾਸਿਓਂ ਮੈਂ ਹਾਰਿਆ ਪਿਆ, ਕਿਰਪਾ ਦਾ ਖਾਤਾ ਖੋਲ। ਸੱਚੀ ਗੱਲ ਏ, ਜਦੋਂ ਅੰਦਰੋਂ ਪੁਕਾਰ ਕਰੋਗੇ ਨਾ ਬਾਹਾਂ ਉੱਚੀਆਂ ਕਰਕੇ, ਉਹ ਕਿਰਪਾ ਦਾ ਖਾਤਾ ਖੋਲ ਕੇ ਬਾਹ ਫੜੇਗਾ ਹੀ ਫੜੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸਭ ਤੋਂ ਵਧੀਆ ਦਵਾਈ ਉਹਦੇ ਚਰਨਾਂ ਦੇ ਵਿੱਚ ਅਰਦਾਸ। ਇਸ ਤੋਂ ਵਧੀਆ ਦਵਾਈ, ਵੱਡੀ ਦਵਾਈ ਹੋਰ ਹੈ ਹੀ ਕੋਈ ਨਹੀਂ। ਹੈ ਜੀ, ਇਹ ਮੇਰੀ ਬੇਨਤੀ ਹੈ, ਅੰਦਰੋਂ ਉਹਦੇ ਨਾਲ ਸਾਂਝ ਪਾਈਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਲਾਇਓ। ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 764 ਨੰਬਰ ਅੰਗ ਦੇ ਉੱਤੇ ਦਰਜ, ਹਮ ਘਰ ਸਾਜਨ ਆਏ, ਸਾਚੈ ਮੇਲ ਮਿਲਾਏ। ਅੱਜ ਗੁਰੂ ਗੋਬਿੰਦ ਸਿੰਘ ਸਾਈਂ ਨੂੰ ਜੀ ਆਇਆਂ ਕਹੀਏ, ਆਗਮਨ ਦਿਨ ਹੈ, ਔਰ ਏਡਾ ਵੱਡਾ ਦਿਨ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਗੱਲ ਸੁਣ ਕੇ ਤੁਸੀਂ ਤਗੜਾ ਜਕਾਰਾ ਲਾਇਓ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਿਸ ਦਿਨ ਸਤਿਗੁਰਾਂ ਦੇ ਆਗਮਨ ਦਾ ਦਿਨ ਹੋਵੇ, ਇਹ ਏਡਾ ਵੱਡਾ ਦਿਨ ਹੈ ਕਿ ਇਸ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਜੇ ਚੜ੍ਹਾਈ ਕਰ ਜਾਵੇ ਨਾ, ਉਹ ਵੀ ਨਰਕਾਂ ਨੂੰ ਨਹੀਂ ਜਾਂਦਾ। ਅੱਜ ਦੇ ਦਿਨ ਦਰਗਾਹ ਦੇ ਬੂਹੇ ਖੁੱਲੇ ਹੁੰਦੇ ਨੇ। ਵਾਹ ਵਾਹ, ਸਤਿ ਸ੍ਰੀ ਅਕਾਲ। ਆਓ ਬਾਪੂ ਜੀ ਨੂੰ ਸਾਰੇ ਜੀ ਆਇਆਂ ਕਹੀਏ ਜੀ। ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ। ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ। ਪੜੋ, ਹਮ ਕਰ ਸਾਜਨ ਆਏ,
गुरु कलगिया वाले, धन गुरु बाजा वाले, धन गुरु कलगिया वाले, धन गुरु बाजा वाले, धन गुरु नीले वाले, धन गुरु पटने वाले, धन गुरु नीले वाले, धन गुरु पटने वाले, अवतार साजन आए, साचे मेल मिलाए, कमो जी आया हम कर साजन आए, साचे मेल मिलाए। धन गुरु रामदास जी, गुरु रामदास जी, प्यार न लखन जी, धन बाबा दीप सिंह जी, सहज मिलाए, हर मन पाए, पंच मिले सुख पाया। सहज मिलाए, हर मन पाए, पंच मिले सुख पाया। साई मस्त परापत होई, जिस से मन लाया। हम घर साजन आए, बोला साचे मेल मिलाए, सारी संगत हम कर साजन आए, बाजा वाले जी, साचे मेल मिलाए। धन कलगिया वालिया, ਸਭ ਦੀ ਬਾਹ ਫੜਦੇ ਦਾਤੇ ਆ। ਅਨ ਦਿਨ ਮੇਲ ਪਿਆ, ਮਨ ਮਾਨਿਆ, ਕਰ ਮੰਦਰ ਸੋਹਾਏ। ਪੜਿਓ ਅਨ ਦਿਨ ਮੇਲ ਪਿਆ, ਮਨ ਮਾਨਿਆ, ਕਰ ਮੰਦਰ ਸੋਹਾਏ। ਪੰਚ ਸ਼ਬਦ ਤੋਨੇ ਅਨਹਦ ਵਾਜੇ, ਹਮ ਕਰ ਸਾਜਨ ਆਏ।
ਸਾਰੇ ਧੰਨ ਗੁਰੂ ਕਲਗੀਆਂ ਵਾਲੇ, ਧੰਨ ਗੁਰੂ ਬਾਚਾ ਵਾਲੇ, ਧੰਨ ਗੁਰੂ ਕਲਗੀਆਂ ਵਾਲੇ, ਧੰਨ ਗੁਰੂ ਬਾਜਾ ਵਾਲੇ, ਧੰਨ ਗੁਰੂ ਨੀਲੇ ਵਾਲੇ, ਧੰਨ ਗੁਰੂ ਪਟਨੇ ਵਾਲੇ, ਧੰਨ ਗੁਰੂ ਨੀਲੇ ਵਾਲੇ, ਧੰਨ ਗੁਰੂ ਪਟਨੇ ਵਾਲੇ। ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਭ ਪਾਵੋ, ਸੋਹਿਲੜਾ ਜੁਗ ਚਾਰੇ। ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ, ਗਿਆਨ ਮਹਾਰਸ ਨਿਤਰੀ ਅੰਜਨ ਤਿਰ ਭਵਨ ਰੂਪ ਦਿਖਾਇਆ। ਸਖੀ ਮਿਲੋ ਰਸ ਮੰਗਲ ਗਾਵੋ, ਹਮ ਕਰ ਸਾਜਨ ਆਇਆ, ਹਮ ਕਰ ਸਾਜਨ ਆਏ। ਸੱਚੇ ਮੇਲ ਮਿਲਾਏ, ਬੋਲੋ ਹਮ ਕਰ ਸਾਜਨ ਆਏ, ਸਾਚੇ ਮੇਲ ਮਿਲਾਏ। ਜੀਆ ਜੀ ਆ ਜੀ, ਆਓ ਜੀ ਆਓ ਜੀ, ਆਓ ਜੀ ਆਓ ਜੀ ਆਇਆ ਕਹੋ, ਆਓ ਜੀ ਆਓ ਜੀ। आओ जी तुम आओ हमारे, आओ जी तुम आओ हमारे, आओ जी तू आओ हमारे, आओ जी तू आओ हमारे। हरि जस सरवण सुनावना। वाहिगुरु 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 वाहिगुरु। तोतिया मत मेरा मन तन हरिया, तोतिया मत मेरा मन तन हरिया। दुनियावत मेरा मन तन हरिया, बाजा वालिया। दुनियावत मेरा मन तन हरिया। हर जस तुम संग कावना। वाहिगुरु 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 वाहिगुरु। नस वंजो किल विखो करता कर आया, करता कर आया, बोलो करता कर आया, आया आया करता कर आया, कर आया करता कर आया, कर आया करता कर आया, कर आया करता कर आया। आवो सजना हूँ देखा दर्शन तेरा राम, कर अपनने खड़ी तका मैं मन चाओ कनेरा राम, मन चाओ कनेरा सुन प्रभ मेरा मैं तेरा परमासा। दर्शन देख भई नह केवल जन्म मरण दुख नासा, सगली जोत जाता तू सोई मिलिया पाए सुभाए। नानक साजन कौ बल जाइए, साच मिले घर आए, करता कर आया वाहिगुरु जी, करता कर आया, 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 वाहिगुरु जी, करता कर आया। नस वंजो किल विखो करता कर आया, दूते दहन पया गोबिंद प्रगटाया, हम कर साजन आए।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਕਲਗੀਆਂ ਵਾਲੇ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ ਕਰ ਸਾਜਨ ਆਏ ਸੱਚੇ ਮੇਲ ਮਿਲਾਏ ਬੋਲੋ ਹਮ ਕਰ ਸਾਜਨ ਆਏ ਸੱਚੇ ਮੇਲ ਮਿਲਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ 14-15 ਮਿੰਟ ਦਾ ਸਮਾਂ ਆਪਣੇ ਕੋਲ ਹੋਰ ਬਾਕੀ ਹੈ 12 ਵਜੇ ਠੀਕ ਮੈਂ ਸਮਾਪਤੀ ਕਰ ਦੇਣੀ ਥੋੜਾ ਜਿਹਾ ਮਨਾਂ ਨੂੰ ਟਿਕਾ ਕੇ ਬਹਿਣਾ ਮੇਰੀ ਬੇਨਤੀ ਅਗਰ ਅਜੇ ਵੀ ਕੋਈ ਰਹਿ ਗਿਆ ਜਿਨੇ ਰਸਨਾ ਨੂੰ ਪਵਿੱਤਰ ਨਹੀਂ ਕੀਤਾ ਇੱਕ ਵਾਰੀ ਬੋਲੋ ਵਾਹਿਗੁਰੂ 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 ਇੱਕ ਬੇਨਤੀ ਮੰਨੋਗੇ ਜਿੰਨੀਆਂ ਭੈਣਾਂ ਵੀਰ ਬੈਠੇ ਨਾ ਇਧਰਲੇ ਪਾਸੇ ਆ ਜਾਓ ਮੈਨੂੰ ਤੁਹਾਡੇ ਦਰਸ਼ਨ ਹੋ ਨਹੀਂ ਪਾ ਰਹੇ ਉੱਠ ਕੇ ਇੱਧਰ ਆ ਜਾਓ ਸਾਹਮਣੇ ਵਾਲੇ ਪਾਸੇ ਇੱਧਰ ਆ ਜਾਓ ਫਿਰ ਮੈਂ ਵੀ ਤੁਹਾਡੇ ਦਰਸ਼ਨ ਕਰ ਪਾਵਾਂਗਾ ਇੱਦਾਂ ਤੁਸੀਂ ਥੋੜਾ ਗਾਂਹ ਹੋ ਜਾਓ ਤੁਸੀਂ ਸਾਰੇ ਇੱਧਰ ਆ ਜਾਓ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਵੇਖੋ ਥੋੜੇ ਜਿਹੇ ਮਿੰਟ ਬਾਕੀ ਨੇ ਤੇ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਨਾ ਜਿਨ੍ਹਾਂ ਦਾ ਆਗਮਨ ਦਿਨ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਈਂ ਦਾ ਮਹਾਰਾਜ ਦੀ ਬਿੱਦ ਕਿਵੇਂ ਬਣੀ ਇਸ ਧਰਤੀ ਤੇ ਆਉਣ ਦੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧਿਆਨ ਨਾਲ ਸੁਣਿਓ ਦੁਨੀਆ ਨੂੰ ਤਾਰਦੇ ਹੋਏ ਮੇਰੇ 9ਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ
ਇੱਕ ਵਾਰੀ ਆਖੋ ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਸਭ ਥਾਈਂ ਹੋਏ ਸਹਾਈ। ਦੁਨੀਆ ਨੂੰ ਤਾਰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਲਾਹਾਬਾਦ ਦੀ ਧਰਤੀ ਤੇ ਪਹੁੰਚੇ। ਹਾਂਜੀ, ਜਿੱਥੇ ਪਿਆਰਿਓ ਤਰਬੇਣੀ ਹੈ ਨਾ, ਤਰਬੇਣੀ, ਉਸ ਜਗ੍ਹਾ ਤੇ ਜਿਹਦੇ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੀ ਮੁਬਾਰਕ ਰਸਨਾ ਤੋਂ ਜ਼ਿਕਰ ਕੀਤਾ ਹੈ। ਮੁਰਪਿਤ ਪੁਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਨ ਕਰਤ ਬਿਤਾਏ। ਉਸ ਜਗ੍ਹਾ ਤੇ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ। ਬੜਾ ਪਿਆਰਾ ਮਾਹੌਲ ਬਣਿਆ ਤੇ ਮੌਕਾ ਵੇਖ ਕੇ ਨਾ ਧੰਨ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਂ ਜੀ, ਉਹਨਾਂ ਨੇ ਨਾ ਇਸ ਜਗ੍ਹਾ ਤੇ ਛੇਵੇਂ ਪਾਤਸ਼ਾਹ ਜੀ ਦੇ ਨਾਲ ਹੋਇਆ ਬਚਨ ਯਾਦ ਦਿਵਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੰਬਈ ਵਾਲਿਓ ਚੜ੍ਹਦੀ ਕਲਾ 'ਚ ਹੋ। ਹਾਂ, ਸਤਿ ਸ੍ਰੀ ਅਕਾਲ। ਚੜ੍ਹਦੀ। ਇੱਕ ਬੱਚੇ ਦਾ ਸਾਡੇ ਘਰ 'ਚ ਜਨਮ ਦਿਨ ਹੋਵੇ ਨਾ, ਰੌਲਾ ਪਾ ਪਾ ਕੇ ਸਾਰੇ ਮਹੱਲੇ 'ਚ ਦੱਸ ਦਿੰਦੇ ਆਪਾਂ, ਮੇਰੇ ਪੁੱਤ ਦਾ ਜਨਮ ਦਿਨ, ਜਾਂ ਮੇਰੇ ਘਰ ਪੋਤਾ ਹੋਇਆ। ਅੱਜ ਤੇ ਬਾਜਾਂ ਵਾਲੇ ਦਾ ਆਗਮਨ ਦਿਨ ਹੈ। ਚੜ੍ਹਦੀ ਕਲਾ 'ਚ ਬਹਿਣਾ ਆਪਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਹੁਣ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੋ ਛੇਵੇਂ ਪਾਤਸ਼ਾਹ ਹਜੂਰ ਸਾਈਂ ਦੇ ਨਾਲ ਬਚਨ ਹੋਇਆ ਸੀ ਨਾ, ਉਹ ਯਾਦ ਦਿਵਾਇਆ। ਕਹਿੰਦੇ ਅਸੀਂ ਇੱਕ ਵਾਰੀ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਗੱਲ ਸੁਣਿਓ, ਵੈਰਾਗ ਕੀਤਾ ਕਿ ਤੇਗ ਬਹਾਦਰ ਭੋਲਾ ਭਾਲਾ ਹੈ, ਬੜਾ ਹੀ ਭੋਲਾ ਭਾਲਾ ਹੈ, ਸਾਡਾ ਕੀ ਬਣੇਗਾ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਕਹਿੰਦੇ ਉਸ ਵੇਲੇ ਛੇਵੇਂ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਇੱਕ ਕਟਾਰ ਪਾਈ, ਕਟਾਰ, ਤੇ ਬਚਨ ਕੀਤਾ ਸੀ। ਬਚਨ ਪਤਾ ਕੀ? ਨਾਨਕੀ ਤੇਰੇ ਨਾਲ ਬਚਨ ਕਰਦੇ ਆ, ਤੇਰੇ ਘਰ ਜਿਹੜਾ ਪੋਤਾ ਹੋਏਗਾ ਨਾ, ਪੋਤਾ, ਉਹ ਮਹਾਬਲੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਬਚਨ ਬੜੇ ਰਾਮਦਾਸ ਪਿਆਰੇ ਨੇ, ਸੁਣਿਓ। ਕਹਿੰਦੇ ਨਾਨਕੀ ਜਿਹੜੇ ਘਰ, ਜਿਹੜਾ ਤੇਰੇ ਘਰ ਪੋਤਾ ਹੋਏਗਾ ਨਾ, ਉਹ ਮਹਾਬਲੀ, ਧਰਮ ਯੋਧਾ। ਗੁਰੂ ਗੋਬਿੰਦ ਸਿੰਘ ਸਾਈਂ ਵੱਲ ਇਸ਼ਾਰਾ, ਜਿਨ੍ਹਾਂ ਦਾ ਜਾਗਮਨ ਪੁਰਬ। ਨਾਨਕੀ ਜਿਹੜਾ ਤੇਰੇ ਘਰ ਪੋਤਾ ਹੋਏਗਾ ਨਾ, ਉਹ ਮਹਾਬਲੀ, ਧਰਮ ਯੋਧਾ, ਧਨੁਸ਼ ਧੁਰੰਦਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤਿੰਨ ਬਚਨ ਹੋ ਗਏ, ਮਹਾਬਲੀ, ਪ੍ਰਤਾਪੀ ਯੋਧਾ, ਧਨੁਸ਼ ਧੁਰੰਦਰ। ਤੇ ਅਗਲਾ ਬਚਨ ਕੀ ਕੀਤਾ ਛੇਵੇਂ ਪਾਤਸ਼ਾਹ ਨੇ? ਸੁਣ ਕੇ ਤਗੜਾ ਜਕਾਰਾ ਆਵੇ ਤੁਹਾਡੇ ਵੱਲੋਂ। ਕਹਿੰਦੇ ਤੇਰੇ ਘਰ ਜਿਹੜਾ ਪੋਤਾ ਹੋਏਗਾ ਨਾ, ਉਹ ਮਹਾਬਲੀ, ਧਰਮ ਯੋਧਾ, ਧਨੁਸ਼ ਧੁਰੰਦਰ ਤੇ ਆਜਾਨ ਬਾਹੂ। ਹਾਂਜੀ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਉਹਦੀਆਂ ਬਾਹਾਂ ਦੇ ਵਿੱਚ ਅਣਗਿਣਤ ਬਾਹਾਂ ਦੀ ਤਾਕਤ ਹੋਏਗੀ, ਅਣਗਿਣਤ ਬਾਹਾਂ ਦੀ, ਆਜਾਨ ਬਾਹੂ। ਤੇ ਅਗਲਾ ਫਿਰ ਬਚਨ ਕੀਤਾ, ਪ੍ਰਤਾਪੀ ਸੂਰਮਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਇਹ ਨਾ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਛੇਵੇਂ ਪਾਤਸ਼ਾਹ ਨਾਲ ਜਿਹੜਾ ਬਚਨ ਹੋਇਆ ਨਾ, ਉਹ ਯਾਦ ਦਿਵਾ ਰਹੇ ਨੇ ਕਿ ਜਦੋਂ ਇੱਕ ਵਾਰੀ ਅਸੀਂ ਕਿਹਾ ਤੇਗ ਬਹਾਦਰ ਬੜਾ ਭੋਲਾ ਭਾਲਾ ਹੈ, ਸਾਡਾ ਕੀ ਬਣੇਗਾ? ਸਾਡੀ ਝੋਲੀ 'ਚ ਉਹਨਾਂ ਨੇ ਕਟਾਰ ਪਾਈ ਤੇ ਨਾਲ ਕਿਹਾ, ਨਾਨਕੀ ਜਿਹੜਾ ਤੇਰੇ ਘਰ ਪੋਤਾ ਹੋਏਗਾ, ਉਹ ਮਹਾਬਲੀ, ਧਰਮ ਯੋਧਾ। ਔਰ ਸਚਾਈ ਹੈ, ਸਚਾਈ। ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਮਹਾਬਲੀ ਨਹੀਂ ਕੋਈ, ਹਾਂਜੀ, ਧਰਮ ਯੋਧਾ ਵੀ ਕੋਈ ਨਹੀਂ। ਮੈਂ ਇੱਕ ਦਿਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਟੇਪ ਸੁਣ ਰਿਹਾ ਸਾਂ।
ਕਹਿੰਦੇ ਜਿੰਨੀਆਂ ਵੀ ਸੰਸਾਰ ਤੇ ਜੰਗਾਂ ਹੋਈਆਂ ਨਾ, ਉਹਨਾਂ ਦੇ ਸਿਰਫ 3 ਕਾਰਨ ਨੇ, ਜਰ, ਜੋਰੂ ਤੇ ਜ਼ਮੀਨ। ਕਾਰਨ ਹੋਰ ਚੌਥਾ ਹੈ ਹੀ ਕੋਈ ਨਹੀਂ, ਚੌਥਾ ਕਾਰਨ ਨਹੀਂ। ਜਰ, ਜੋਰੂ, ਜ਼ਮੀਨ। ਮਾਇਆ ਦੀ ਖਾਤਰ, ਔਰਤ ਦੀ ਖਾਤਰ ਜਾਂ ਜ਼ਮੀਨਾਂ ਦੀ ਖਾਤਰ ਲੜਾਈਆਂ ਹੋਈਆਂ ਨੇ। ਕੋਈ ਵੀ ਵੇਖ ਲਓ ਇਤਿਹਾਸ, ਮਹਾਭਾਰਤ ਵੇਖ ਲਓ, ਰਮਾਇਣ ਵੇਖ ਲਓ, ਕੁਝ ਵੀ ਵੇਖ ਲਓ, ਕਿਤੇ ਵੀ ਚਲੇ ਜਾਓ, ਸਭ ਚੰਗੇ ਨੇ। ਪਰ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਸੁਣਿਓ। ਮਸਕੀਨ ਜੀ ਕਹਿੰਦੇ ਜਿੰਨੀਆਂ ਵੀ ਸੰਸਾਰ ਤੇ ਜੰਗਾਂ ਹੋਈਆਂ, ਜਰ, ਜੋਰੂ ਤੇ ਜ਼ਮੀਨ ਦੀ ਖਾਤਰ ਹੋਈਆਂ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇਹੋ ਜਿਹੇ ਵੱਡੇ ਧਰਮ ਯੋਧੇ, ਉਹ ਗੁਰੂ ਜੀ ਨੇ ਵੱਡੀਆਂ 14 ਜੰਗਾਂ ਲੜੀਆਂ ਨੇ। ਇੱਕ ਵੀ ਜੰਗ ਜਰ, ਜੋਰੂ ਤੇ ਜ਼ਮੀਨ ਦੀ ਖਾਤਰ ਨਹੀਂ ਲੜੀ, ਸਾਰੀਆਂ ਜੰਗਾਂ ਧਰਮ ਦੀ ਖਾਤਰ ਲੜੀਆਂ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧਰਮ ਦੀ ਖਾਤਰ ਹੈ ਜੀ। ਔਰ ਬੜੀ ਪਿਆਰੀ ਗੱਲ, ਮੈਂ ਹੈਰਾਨ ਹੁੰਨਾ, ਜੰਗ ਦੇ ਮੈਦਾਨ ਦੇ ਵਿੱਚ ਅਸੂਲ ਨਹੀਂ ਰਹਿੰਦੇ, ਪਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਈਂ ਜੰਗਾਂ ਵੀ ਅਸੂਲਾਂ ਨਾਲ ਲੜੀਆਂ ਨੇ। ਬੱਚੇ ਤੇ ਵਾਰ ਨਹੀਂ, ਬਜ਼ੁਰਗ ਤੇ ਵਾਰ ਨਹੀਂ, ਔਰਤ ਤੇ ਵਾਰ ਨਹੀਂ, ਪਿੱਠ ਪਿੱਛੇ ਵਾਰ ਨਹੀਂ, ਜਿਹੜਾ ਸ਼ਰਨ ਆ ਗਿਆ ਉਹਦੇ ਉੱਤੇ ਵਾਰ ਨਹੀਂ, ਲੜਦਿਆਂ ਲੜਦਿਆਂ ਜਿਹਦੇ ਕੇਸ ਖੁੱਲੇ ਨੇ ਉਹਦੇ ਉੱਤੇ ਵਾਰ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿੱਡੀ ਕਮਾਲ ਦੀ ਗੱਲ। ਔਰ ਜਿੰਨੀਆਂ ਵੀ ਜੰਗਾਂ ਲੜੀਆਂ, ਜੰਗ ਦੇ ਦੌਰਾਨ ਮਹਾਰਾਜ ਨੇ ਕਿਸੇ ਬੰਦੇ ਨਾਲ ਵੈਰ ਨਹੀਂ ਕੀਤਾ, ਬੰਦੇ ਦੇ ਔਗਣਾਂ ਦੇ ਨਾਲ ਵੈਰ ਕੀਤਾ। ਔਗਣਾਂ ਨਾਲ, ਬੰਦੇ ਨਾਲ ਵੈਰ ਨਹੀਂ, ਬੰਦੇ ਨਾਲ ਵੈਰ ਨਹੀਂ, ਔਗਣਾਂ ਦੇ ਨਾਲ ਵੈਰ ਕੀਤਾ। ਜੇ ਬੰਦੇ ਨਾਲ ਵੈਰ ਕਰਨ ਵਾਲੇ ਹੁੰਦੇ ਤੇ ਕਦੀ ਭਾਈ ਕਨਈਆ ਜੀ ਨੂੰ ਇਹ ਗੱਲ ਨਾ ਕਹਿੰਦੇ। ਜਦੋਂ ਆਈ ਸ਼ਿਕਾਇਤ ਜੀ ਭਾਈ ਕਨਈਆ ਜੀ ਤੇ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ, ਮਹਾਰਾਜ ਨੇ ਬੁਲਾਇਆ, ਪਤਾ ਸੀ ਸਭ ਕੁਝ, ਮੈਂ ਸੰਖੇਪ ਰੂਪ 'ਚ ਬੋਲਨੇ ਆ। ਕਨਈਆ ਜੀ ਤੁਹਾਡੀ ਸ਼ਿਕਾਇਤ ਆਈ, ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋ ਗਿਆ। ਭਾਈ ਸਾਹਿਬ ਦੱਸੋ ਕੀ ਹੋਇਆ? ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋਇਆ। ਦੱਸੋ ਭਾਈ ਸਾਹਿਬ ਅੱਖਾਂ ਨੂੰ ਕੀ ਹੋਇਆ? ਮਹਾਰਾਜ ਪਤਾ ਨਹੀਂ ਮੇਰੀਆਂ ਅੱਖਾਂ ਨੂੰ ਕੀ ਹੋਇਆ। ਉਹ ਜਦੋਂ ਦਾ ਇਹਨਾਂ ਅੱਖਾਂ ਨੇ ਤੇਰਾ ਦੀਦਾਰ ਕੀਤਾ, ਇਹਨਾਂ ਨੂੰ ਤੇਰੇ ਬਿਨਾ ਦੂਜਾ ਨਜ਼ਰ ਹੀ ਕੋਈ ਨਹੀਂ ਆਉਂਦਾ ਹੈ। ਤੇ ਜੇ ਸੱਚ ਪੁੱਛਦੇ ਹੋ, ਜੰਗ ਦੇ ਮੈਦਾਨ 'ਚ ਮੈਂ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਉਂਦਾ। ਜਦੋਂ ਮੇਰੇ ਅੱਗੇ ਕੋਈ ਬੁੱਕ ਕੱਢਦਾ, ਮੈਨੂੰ ਲੱਗਦਾ ਜਲ ਤੁਸੀਂ ਮੰਗਦੇ, ਮੈਂ ਤੇ ਜਲ ਤੁਹਾਨੂੰ ਛਕਾਉਣਾ। ਬੜੀ ਮੌਜ 'ਚ ਆਏ ਸਾਹਿਬ। ਭਾਈ ਸਾਹਿਬ ਇਹ ਪੌੜੀ ਚੜ੍ਹ ਗਏ, ਦੁਸ਼ਮਣਾਂ 'ਚ ਵੀ ਗੁਰੂ, ਇਹ ਪੌੜੀ ਚੜ੍ਹ ਗਏ, ਦੁਸ਼ਮਣਾਂ 'ਚੋਂ ਵੀ ਗੁਰੂ ਦੇ ਦਰਸ਼ਨ। ਮਹਾਰਾਜ ਏਡੇ ਪ੍ਰਸੰਨ ਹੋਏ, ਕਹਿੰਦੇ ਝੋਲੀ ਕਰੋ। ਜਦੋਂ ਝੋਲੀ ਕੀਤੀ, ਮਲਮ ਦੀ ਡੱਬੀ ਝੋਲੀ ਪਾਤੀ। ਕਹਿੰਦੇ ਜਿੱਥੇ ਜਲ ਛਕਾਉਂਦੇ ਉੱਥੇ ਜ਼ਖਮੀਆਂ ਨੂੰ ਮਲਮ ਵੀ ਲਾ ਦਿਆ ਕਰੋ। ਬੰਦੇ ਨਾਲ ਕਾਹਦਾ ਵੈਰ? ਸ਼ਰੀਰਾਂ ਨਾਲ ਵੈਰ ਨਹੀਂ, ਬੰਦੇ ਨਾਲ ਵੈਰ ਨਹੀਂ ਕੀਤਾ, ਬੰਦੇ ਦੇ ਔਗਣਾਂ ਦੇ ਨਾਲ ਵੈਰ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧਰਮ ਯੋਧੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਧਰਮ ਯੋਧੇ। ਇਹ ਮਾਤਾ ਨਾਨਕੀ ਜੀ ਯਾਦ ਕਰਵਾ ਰਹੇ, ਕਹਿੰਦੇ ਸਾਨੂੰ 6ਵੇਂ ਪਾਤਸ਼ਾਹ ਨੇ ਕਿਹਾ ਸੀ, ਨਾਨਕੀ ਜਿਹੜਾ ਤੇਰੇ ਘਰ ਪੋਤਾ ਹੋਏਗਾ ਉਹ ਮਹਾਬਲੀ, ਧਰਮ ਯੋਧਾ, ਧਨੁਸ਼ ਧੁਰੰਦਰ। ਏਡੇ ਧਨੁਸ਼ ਧੁਰੰਦਰ ਸੀ, ਮਹਾਰਾਜ ਚਾਹੁਣ ਇੱਕ ਤੀਰ ਚਲਾਉਣ, ਲੱਖ ਲੱਖ ਬੰਦਾ ਵਿੰਨ ਕੇ ਰੱਖ ਦੇਣ, ਲੱਖ ਲੱਖ ਬੰਦਾ। ਇਹ ਵੀ ਮੈਂ ਛੋਟੀ ਗੱਲ ਕਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਜਾਂ ਵਾਲਾ ਤੇ ਨਿਰੰਕਾਰ ਏ, ਉਹਦੀ ਇੱਕ ਦ੍ਰਿਸ਼ਟੀ ਦੇ ਵਿੱਚ ਸ੍ਰਿਸ਼ਟੀ ਦੀ ਉਤਪਤੀ ਵੀ ਹੈ ਤੇ ਵਿਨਾਸ਼ਕਾਰਤਾ ਵੀ ਹੈ। ਹਾਂਜੀ ਸੁਣਿਓ, ਮਹਾਬਲੀ, ਧਰਮ ਯੋਧੇ, ਧਨੁਸ਼ ਧੁਰੰਦਰ, ਆਜਾਨ ਬਾਹੂ ਤੇ ਪ੍ਰਤਾਪੀ ਸੂਰਮੇ। ਮਾਤਾ ਨਾਨਕੀ ਜੀ ਕਹਿੰਦੇ ਸਾਨੂੰ ਆਹ ਬਚਨ ਕੀਤਾ ਸੀ ਕਿ ਤੇਰੇ ਘਰ ਜਿਹੜਾ ਪੋਤਾ ਹੋਏਗਾ ਉਹਦੇ ਵਿੱਚ ਇਹ ਗੁਣ ਹੋਣਗੇ। ਤੇ ਉਸ ਵੇਲੇ ਮਾਤਾ ਨਾਨਕੀ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ, ਪੁੱਤਰ ਜੀ ਇਹ ਸਮਾਂ ਕਦੋਂ ਬਣੇਗਾ? ਕਦੋਂ ਬਣੇਗਾ? ਸਾਰੀ ਸੰਗਤ ਦੀ ਅਰਦਾਸ ਹੈ, ਸਾਰਾ ਸੰਸਾਰ ਜੋ 6ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰੇਗਾ, ਇਹ ਵੀ ਬਚਨ ਕੀਤਾ ਸੀ। ਇਹ ਸਮਾਂ ਕਦੋਂ ਬਣੇਗਾ? ਤੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿਆਰਿਓ ਖੁੱਲੇ ਅਸਮਾਨ ਦੇ ਥੱਲੇ ਚੰਦੋਏ ਦਾ ਪ੍ਰਬੰਧ ਕਰਵਾਇਆ। ਚੰਦੋਆ ਲਾਓ ਖੁੱਲੀ ਜਗ੍ਹਾ ਤੇ, ਸੁਣਿਓ ਧਿਆਨ ਨਾਲ। ਚੰਦੋਆ ਲੱਗ ਗਿਆ, ਆਦ ਗ੍ਰੰਥ ਦਾ ਕੀਤਾ ਪ੍ਰਕਾਸ਼। ਹੁਣ ਅਸੀਂ ਕਹਿੰਦੇ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦ ਗ੍ਰੰਥ ਦਾ ਕੀਤਾ ਪ੍ਰਕਾਸ਼। ਤੇ ਪਿਆਰਿਓ ਆਦ ਬਾਣੀ ਦਾ
ਅਖੰਡ ਪਾਠ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਾਰੰਭ ਕਰਵਾਇਆ। ਆਪ ਸਾਰੀ ਬਾਣੀ ਦਾ ਪਾਠ। ਤੇ ਤੁਹਾਨੂੰ ਹੋਰ ਆਨੰਦ ਆਏਗਾ ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਨਾ, ਤੇ ਪਾਠੀ ਪਤਾ ਕੌਣ ਕੌਣ ਲੱਗੇ? ਭਾਈ ਮਤੀ ਦਾਸ ਜੀ ਪਾਠੀ ਨੇ ਵਿੱਚ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਭਾਈ ਗੁਰਦੱਤਾ ਜੀ, ਇਹ ਪਾਠੀਆਂ ਵਿੱਚ ਸੇਵਾ ਨਿਭਾ ਰਹੇ। ਭਾਈ ਗੁਰਬਖਸ਼ ਰਾਏ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸਾਰਿਆਂ ਨੇ ਬੜੀ ਭਾਵਨਾ ਨਾਲ, ਸ਼ਰਧਾ ਦੇ ਨਾਲ ਆਦ ਬਾਣੀ ਦਾ ਸਾਰਾ ਪਾਠ ਕੀਤਾ। ਤੇ ਪਿਆਰਿਓ, ਵੱਡੀ ਗੱਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੋਵੇਂ ਮਾਤਾਵਾਂ ਨੂੰ ਹੁਕਮ ਲਾਇਆ ਕਿ ਸਾਰੀ ਬਾਣੀ ਦਾ ਪਾਠ ਬਹਿ ਕੇ ਸੁਣਨਾ ਹੈ। ਮਾਤਾ ਨਾਨਕੀ ਜੀ ਨੇ ਵੀ ਤੇ ਮਾਤਾ ਗੁਜਰੀ ਜੀ ਨੇ ਵੀ, ਦੋਵੇਂ ਮਾਤਾਵਾਂ ਨੇ ਪਿਆਰਿਓ ਸਾਰਾ ਪਾਠ ਸਰਵਣ ਕੀਤਾ। ਪਾਠ ਦੀ ਸਮਾਪਤੀ ਤੋਂ ਬਾਅਦ ਖੁੱਲੇ ਅਸਮਾਨ ਦੇ ਥੱਲੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਲੰਗਰ ਚੱਲਿਆ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਤੇ ਗਰੀਬਾਂ ਅਨਾਥਾਂ ਦੀ ਸੇਵਾ, ਉਹਨਾਂ ਵਿੱਚ ਲੋੜਵੰਦ ਚੀਜ਼ਾਂ ਵੰਡੀਆਂ ਗਈਆਂ। ਜੋ ਜੋ ਉਹਨਾਂ ਨੂੰ ਲੋੜੀਂਦੀਆਂ ਸੀ ਨਾ ਚੀਜ਼ਾਂ, ਗਰੀਬਾਂ ਅਨਾਥਾਂ ਦੀ ਸੇਵਾ ਕੀਤੀ ਗਈ। ਦੇਖੋ ਆ ਵੀ ਸਾਡੇ ਲਈ ਪੂਰਨੇ ਨੇ। ਲੋੜਵੰਦਾਂ ਦੀ ਬਾਂਹ ਫੜਨ ਦੇ, ਲੋੜਵੰਦਾਂ ਦੀ, ਗਰੀਬਾਂ ਅਨਾਥਾਂ ਦੀ ਸੇਵਾ ਹੋਈ। ਤੇ ਜਦੋਂ ਪਿਆਰਿਓ ਇਹ ਸਾਰਾ ਬਚਨ ਦੋਵੇਂ ਮਾਤਾਵਾਂ ਨੇ ਵੀ ਮੰਨਿਆ, ਸਾਰੀ ਬਾਣੀ ਦਾ ਪਾਠ ਹੋਇਆ। ਤੇ ਉਸ ਤੋਂ ਬਾਅਦ ਧਰਤੀ ਤੇ ਆਉਣ ਦੀ ਵਿਧ ਬਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਉਸ ਤੋਂ ਬਾਅਦ ਫਿਰ ਵਿਧ ਬਣੀ ਤਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਮੈਂ ਹੈਰਾਨ ਹੁੰਨਾ, ਹੈਰਾਨ। ਜੇ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਮਾਂ ਜੀ ਕਹਿ ਰਹੇ ਨੇ ਨਾ, ਮਾਤਾ ਨਾਨਕੀ ਜੀ, ਪੋਤਾ ਚਾਹੀਦਾ ਹੈ। ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਘਰ 'ਚ ਪੋਤਾ ਆਏਗਾ ਇਹੋ ਜਿਹਾ। ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਵੀ ਗੁਰੂ ਦੀ ਬਾਣੀ ਦੇ ਲੜ ਲਾਇਆ ਹੈ ਜੀ, ਗੁਰੂ ਦੀ ਬਾਣੀ ਤੇ। ਮੇਰੀ ਬੇਨਤੀ ਏ, ਕੋਈ ਵੀ ਚੀਜ਼ ਹੋਵੇ, ਕੋਈ ਵੀ ਮੰਗ ਹੋਵੇ, ਇੱਧਰ ਉੱਧਰ ਨਾ ਭਟਕੀਏ। ਬਾਣੀ ਦਾ ਨੇਮ ਵਧਾ ਕੇ ਗੁਰੂ ਅੱਗੇ ਝੋਲੀਆਂ ਅੱਡੀਏ। ਗੁਰੂ ਪਿਤਾ ਕਿਰਪਾ ਕਰਨਗੇ ਹੀ ਕਰਨਗੇ, ਬਖਸ਼ਿਸ਼ਾਂ ਕਰਨਗੇ ਹੀ ਕਰਨਗੇ। ਭਰੋਸੇ ਨਾਲ ਬਾਣੀ ਪੜ੍ਹੀਏ। ਸਮਾਂ ਹੋ ਗਿਆ ਸਮਾਪਤੀ ਦਾ, ਮੈਂ ਅੱਗੇ ਨਹੀਂ ਜਾਣਾ ਸਮੇਂ ਤੋਂ। ਤੇ ਮੇਰੀ ਨਿਮਰਤਾ ਸਹਿਤ ਬੇਨਤੀ, ਅੱਜ ਬੜਾ ਵੱਡਾ ਦਿਨ, ਸਾਰੀਆਂ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ, ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ, ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ, ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ
ਇਹ ਗਿਣਤੀ ਹੋਏਗੀ ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ। ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ WhatsApp ਕਰਕੇ ਆਪਣੀ ਗਿਣਤੀ 25 ਤਰੀਕ ਤੱਕ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ,
ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ
ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।